ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਜੂਨ ਦੀ 2 ਤਰੀਕ ਆ ਅਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559-905-2575 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੁਣਾਂ ਦੇ ਨਾਲ ਸੰਪਰਕ। ਨੰਬਰ 415-909-0503 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਹੈ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪ੍ਰਬੰਧ ਹੈ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਫ਼ੋਨ ਨੰਬਰ 916-396-9085 9163969085 ਅਤੇ ਪ੍ਰਿਤਪਾਲ ਸਿੰਘ ਅਟਵਾਲ ਐਲ ਗਰੁੱਪ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ, ਸਾਰਾ ਹਫ਼ਤਾ ਘੱਲੂਘਾਰਾ ਦਿਵਸ ਚੱਲ ਰਿਹਾ ਹੈਗਾ। ਘੱਲੂਘਾਰਾ ਹਫ਼ਤਾ ਜਿਹੜਾ ਆ ਜਿਸ ਤਰ੍ਹਾਂ ਨਾਲ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਉਹਦੇ ਬਾਰੇ ਵੱਖ-ਵੱਖ ਪ੍ਰੋਗਰਾਮ ਜਿਹੜੇ ਆ ਸਾਡੇ ਰੇਡੀਓ ਦੇ ਉੱਤੇ ਜਿਹੜੇ ਆ ਤੁਸੀਂ ਸੁਣ ਰਹੇ ਹੋ। ਸੋ ਹੋਣ ਵਾਲਾ ਜਿਹੜਾ ਪ੍ਰੋਗਰਾਮ ਆ ਇਹ ਖਬਰਾਂ ਦਾ ਪ੍ਰੋਗਰਾਮ ਆ। ਸੋ ਇਹਦੇ ਵਿੱਚ ਆਪਾਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ, ਜਿਹੜਾ ਵਾਈਟ ਹਾਊਸ ਆ ਉਹ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ COVID-19 ਦਾ ਜਿਹੜਾ ਵੈਕਸੀਨ ਆ ਉਹਨੂੰ ਪੁਸ਼ ਕਰ ਰਿਹਾ ਹੈਗਾ, ਤਾਂ ਕਿ ਜਿਹੜਾ ਉਹਨਾਂ ਨੇ ਗੋਲ ਰੱਖਿਆ ਜੁਲਾਈ 4 ਦਾ ਵੀ 70% ਜਿਹੜੀ USA ਦੀ ਪੋਪੂਲੇਸ਼ਨ ਆ ਉਸ ਟਾਈਮ ਤੱਕ ਵੈਕਸੀਨੇਟਡ ਹੋ ਜਾਵੇ। ਸੋ ਉਹਨੂੰ ਦੇਖਦੇ ਹੋਏ ਬਹੁਤ ਤਰ੍ਹਾਂ ਦੇ ਫ੍ਰੀ ਜਿਹੜੇ ਇੱਕ ਤਰ੍ਹਾਂ ਨਾਲ ਗਿਫਟ ਦਿੱਤੇ ਜਾ ਰਹੇ ਆ, ਲੋਟੋਜ਼ ਪਾਈਆਂ ਜਾ ਰਹੀਆਂ, ਫਾਰਮੇਸੀ ਦੇ ਆਵਰਸ ਜਿਹੜੇ ਆ ਉਹਨਾਂ ਨੂੰ ਐਕਸਟੈਂਡ ਕੀਤਾ ਗਿਆ ਆ। ਚਾਈਲਡ ਕੇਅਰ ਜਿਹੜੀ ਆ ਉਹ ਕਹਿੰਦੇ ਵੀ ਕਈ ਜਿਹੜੇ ਚਾਈਲਡ ਕੇਅਰ ਸੈਂਟਰ ਆ ਉਹਨਾਂ ਨੇ ਫ੍ਰੀ ਆ ਭੇਜੇ, ਤੁਸੀਂ ਵੈਕਸੀਨ ਲਵਾਉਣ ਜਾਣਾ ਹੈਗਾ ਆ। ਬਹੁਤ ਸਾਰੀ ਕਮਿਊਨਿਟੀ ਆਊਟਰੀਚ ਐਫਰਟਸ ਵੀ ਜਿਹੜੀਆਂ ਚੱਲ ਰਹੀਆਂ ਹੈਗੀਆਂ। ਸੋ ਰਾਈਟ ਨਾਓ 63% ਦੇ ਕਰੀਬ ਜਿਹੜੇ ਅਮਰੀਕਨ ਅਡਲਟਸ ਆ ਉਹਨਾਂ ਨੇ ਘੱਟੋ ਘੱਟ ਇੱਕ ਟੀਕਾ ਲਵਾ ਲਿਆ ਹੈਗਾ। ਸੋ 70% ਮਾਰਕ ਜਿਹੜਾ ਕਰਨ ਜਾ ਰਹੇ ਆ। ਵਰਮੌਂਟ 'ਚ ਆਲਰੇਡੀ 75% ਜਿਹੜੀ ਸਟੇਟ ਦੀ ਪੋਪੂਲੇਸ਼ਨ ਆ ਉਹਨਾਂ ਨੇ ਵੈਕਸੀਨ ਲਵਾ ਲਿਆ ਹੈਗਾ। ਜੀ ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਨੈਸ਼ਨਲ ਮੰਥ ਆਫ ਐਕਸ਼ਨ ਜਿਹੜਾ ਉਹ ਘੋਸ਼ਿਤ ਕੀਤਾ। ਇਹਨਾਂ ਨੇ ਪੂਰਾ ਤਕਰੀਬਨ 1 ਮਹੀਨਾ ਪਹਿਲਾਂ 4 ਜੁਲਾਈ ਤੋਂ ਇਸ ਦੀ ਜਿਹੜੀ ਘੋਸ਼ਣਾ ਇਹ ਕੀਤੀ ਹੈਗੀ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ 70% US ਐਲੀਜੀਬਲ ਅਡਲਟਸ ਆ ਉਹਨਾਂ ਨੂੰ ਇਹ ਵੈਕਸੀਨ ਲਾਉਣ ਬਾਰੇ ਜਿਹੜਾ ਉਹ ਪ੍ਰੇਰਿਤ ਜਿਹੜਾ ਉਹ ਕਰ ਰਹੇ ਆ। ਸੋ ਸੂਬੇ ਦੀਆਂ ਸਰਕਾਰਾਂ, ਸਿਟੀਜ਼ ਦੇ ਦੁਆਰਾ, ਪ੍ਰਾਈਵੇਟ ਸੈਕਟਰ, ਇਹ ਸਾਰੇ ਜਾਣੇ ਆ ਇਸ ਦੇ ਵਿੱਚ ਜਿਹੜੀ ਉਹ ਮਦਦ ਜਿਹੜੀ ਕਹਿੰਦੇ ਆ ਵੀ ਨਾਲ ਕਰ ਰਹੇ ਆ। ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਫ੍ਰੀ ਬੀਅਰ ਤੋਂ ਲੈ ਕੇ ਅਤੇ ਆਪਾਂ ਦੇਖਿਆ ਵੀ ਓਹਾਇਓ ਵਰਗਿਆਂ ਨੇ $1 ਮਿਲੀਅਨ ਤੱਕ ਦਾ ਜਿਹੜਾ ਇਨਾਮ ਆ ਵੈਕਸੀਨ ਲਵਾਉਣ ਵਾਲਿਆਂ ਦੇ ਲਈ ਜਿਹੜਾ ਉਹ ਰੱਖਿਆ ਹੈਗਾ ਆ। ਸੋ ਕੈਲੀਫੋਰਨੀਆ ਵਾਲਿਆਂ ਨੇ ਵੀ $ਮਿਲੀਅਨਸ ਇਨਾਮ ਦੇ ਵਜੋਂ ਦੇਣੇ ਆ। ਕਰੋਗਰ ਵਰਗੀ ਜਿਹੜੀ ਚੇਨ ਆ ਉਹਨਾਂ ਨੇ ਵੀ ਕਿਹਾ ਵੀ ਅਸੀਂ $ਮਿਲੀਅਨਸ ਜਿਹੜੇ ਇਨਾਮ ਦੇ ਵਿੱਚ ਦੇਣੇ ਆ। ਕਾਫੀ ਜਿਹੜੇ ਉਹ ਲੋਕਾਂ ਨੂੰ ਜਿਹੜੇ ਵੈਕਸੀਨ ਜਿਹੜੇ ਉਹ ਲਗਵਾਉਣਗੇ। ਪਿਛਲੇ ਸਾਲ 4 ਜੁਲਾਈ ਦੀ ਜਿਹੜੀ ਆ ਨਾ ਕਿਤੇ ਜਿਹੜੀ ਉਹ ਪਰੇਡ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਹੋ ਸਕੀ ਅਤੇ ਨਾ ਹੀ ਜਿਹੜੀ ਹਰਜੋਤ ਸਿੰਘ ਜੀ ਬਹੁਤ ਸਾਰੀ ਥਾਵਾਂ ਦੇ ਉੱਤੇ ਜਿਹੜੀ ਆਤਿਸ਼ਬਾਜ਼ੀ ਹੁੰਦੀ ਆ ਉਹ ਲੋਕਾਂ ਨੂੰ ਦੇਖਣ ਨੂੰ ਜਿਹੜੀ ਉਹ ਨਹੀਂ ਮਿਲੀ। ਲੋਕਾਂ ਨੂੰ ਘਰੋਂ ਘਰੀ ਟੀਵੀਆਂ ਦੇ ਉੱਤੇ ਹੀ ਜਿਹੜਾ ਜੋ ਕੁਛ ਆ ਉਹ ਦੇਖਣਾ ਪਿਆ ਜਾਂ ਸੁਣਨਾ ਜਿਹੜਾ ਪਿਆ। ਸੋ ਟਰਾਈ ਇਹਨਾਂ ਦੀ ਹੈਗੀ ਆ ਵੀ ਇਸ ਵਾਰ ਤੱਕ ਜਿਹੜਾ ਉਹ ਕੀਤਾ ਜਾ ਸਕੇ। ਕੈਲੀਫੋਰਨੀਆ ਦੇ ਵਿੱਚ ਕੋਸ਼ਿਸ਼ਾਂ ਚੱਲ ਰਹੀਆਂ ਨੇ 15 ਜੂਨ ਤੋਂ ਬਾਅਦ ਦੇ ਵਿੱਚ
ਵਿੱਚ ਜਿਸ ਨੂੰ ਮਹਿਜ 2 ਹਫ਼ਤੇ ਤੋਂ ਘੱਟ ਦਾ ਸਮਾਂ ਜਿਹੜਾ ਉਹ ਰਹਿ ਗਿਆ ਆ ਵੀ ਉਦੋਂ ਤੋਂ ਕਾਫੀ ਹੱਦ ਤੱਕ ਜਿਹੜੀਆਂ ਆ ਉਹ ਛੋਟਾਂ ਆ ਉਹ ਦਿੱਤੀਆਂ ਜਾਣ, ਜਿਹੜੀਆਂ ਰੋਕਾਂ ਲਾਈਆਂ ਹੋਈਆਂ ਸੀ ਉਸ ਨੂੰ ਉਠਾ ਦਿੱਤਾ ਜਾਵੇ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਦੇਖਣ ਨੂੰ ਜ਼ਰੂਰ ਮਿਲੂਗਾ ਬਹੁਤ ਸਾਰੇ ਥਾਵਾਂ ਦੇ ਉੱਤੇ ਆਪਾਂ ਨੂੰ ਭੀੜ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਵੀ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਮਿਲਣਗੇ। ਸੋ ਪਰ ਜਿਹੜੇ ਪ੍ਰਬੰਧਕ ਵੀ ਹੈਗੇ ਕਈ ਥਾਵਾਂ ਦੇ ਉੱਤੇ ਉਹ ਇਸ ਚੀਜ਼ ਨੂੰ ਟਰਾਈ ਕਰ ਰਹੇ ਆ, ਤਰਜੀਹ ਦੇ ਰਹੇ ਆ ਵੀ ਜਿਹੜੇ ਉਹਨਾਂ ਦੇ ਉੱਥੇ ਆਉਣ ਉਹ ਵੈਕਸੀਨੇਟਡ ਲੋਕ ਜਿਹੜੇ ਉਹ ਜ਼ਿਆਦਾ ਆਉਣ। ਜਿੱਦਾਂ ਫਲੋਰੀਡਾ ਦੇ ਵਿੱਚ ਇੱਕ ਕੌਂਸਰਟ ਰੱਖਿਆ ਗਿਆ ਸੀ, ਕਹਿੰਦੇ ਵੀ ਵੈਕਸੀਨੇਟਡ ਲੋਕਾਂ ਦੇ ਲਈ ਉਸ ਨੂੰ ਆਈ ਥਿੰਕ $15 ਜਾਂ $20 ਦੀ ਟਿਕਟ ਸੀ ਅਤੇ ਅਨਵੈਕਸੀਨੇਟਡ ਦੇ ਲਈ ਉਹਨਾਂ ਨੇ $1000 ਦੀ ਟਿਕਟ ਆ ਉਸ ਚੀਜ਼ ਦੇ ਹਿਸਾਬ ਦੇ ਨਾਲ ਰੱਖੀ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ ਕੀ ਬਣਦਾ ਹੈ। ਅੱਜ ਪ੍ਰੈਜ਼ੀਡੈਂਟ ਬਾਈਡਨ ਬੋਲ ਰਹੇ ਸੀ, ਕਹਿੰਦੇ ਵੀ ਵੈਕਸੀਨੇਸ਼ਨ ਕਰਵਾਉਣਾ ਇਹ ਪਾਰਟੀਜ਼ਨ ਐਕਟ ਨਹੀਂ ਆ, ਇਹ ਬਾਈ ਪਾਰਟੀਜ਼ਨ ਆ। ਦੋਨਾਂ ਹੀ ਜਿਹੜੇ ਆ ਤਰਫਾਂ ਦੇ ਜਿਹੜੇ ਲੋਕਾਂ ਨੂੰ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਆ। ਜੀ, ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਹੈ। ਇਜ਼ਰਾਈਲ ਦੇ ਜਿਹੜੇ ਪੋਲੀਟੀਸ਼ੀਅਨਸ ਆ, ਜਿਹੜੇ ਪਹਿਲਾਂ ਓਪੋਜੀਸ਼ਨ ਸੀ, ਉਹ ਹੁਣ ਕਹਿੰਦੇ ਆ ਵੀ ਅਸੀਂ ਡੀਲ ਬਣਾ ਲਈ ਆ ਜਿਹਦੇ ਮੁਤਾਬਕ ਜਿਹੜੇ ਨੇਤਨਯਾਹੂ ਆ, ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ, ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਉਹ ਹੁਣ ਓਪੋਜੀਸ਼ਨ 'ਚ ਚਲੇ ਜਾਣਗੇ। ਸੋ 3 ਪਾਰਟੀਆਂ ਨੇ ਆਲਰੇਡੀ ਡੀਲ ਬਣਾ ਲਈ ਹੈਗੀ ਹੈ, ਜਿਹਦੇ ਵਿੱਚ ਪਹਿਲੀ ਵਾਰੀ ਇੱਕ ਮੁਸਲਿਮ ਪਾਰਟੀ ਜਿਹੜੀ ਆ ਉਹ ਵੀ ਹਿੱਸਾ ਗੌਰਮੈਂਟ ਦੇ ਵਿੱਚ ਲੈ ਰਹੀ ਹੈਗੀ ਆ। ਨੇਤਨਯਾਹੂ ਜਿਹੜਾ ਆ ਪਿਛਲੇ 30 ਸਾਲਾਂ ਤੋਂ ਇਜ਼ਰਾਈਲ ਦੀ ਪੋਲੀਟਿਕਸ 'ਚ ਰਿਹਾ। 2009 ਤੋਂ ਹੁਣ ਤੱਕ ਜਿਹੜੇ ਆ ਉਹ ਪ੍ਰਾਈਮ ਮਿਨਿਸਟਰ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਨੇਤਨਯਾਹੂ ਟਰਾਈ ਤਾਂ ਬਹੁਤ ਕਰ ਰਿਹਾ, ਜਿਹੜੇ ਹਾਰਡ ਲਾਈਨਰ ਜਿਊਜ਼ ਆ ਉਹਨਾਂ ਨੂੰ ਜਿਹੜਾ ਆ ਆਪਣੇ ਵੱਲ, ਜਿਹੜੀ ਉਹਦੀ ਰਿਲੀਜੀਅਸ ਪਾਰਟੀ ਹੈਗੀ ਆ ਉਹਦੇ ਵਿੱਚ ਜੁਆਇਨ ਕੀਤਾ ਜਾਵੇ। ਸੋ ਕਹਿੰਦੇ ਕੋਸ਼ਿਸ਼ ਤਾਂ ਉਹਦੀ ਪੂਰੀ ਰਹੂਗੀ ਵੀ ਜਿਹੜਾ ਇਹਨਾਂ ਦਾ ਕੋਲੈਬੋਰੇਸ਼ਨ ਆ 3 ਪਾਰਟੀਆਂ ਦਾ ਨਾ ਹੋਵੇ, ਪਰ ਲੱਗਦਾ ਆ ਵੀ ਕਹਿੰਦੇ 3 ਪਾਰਟੀਆਂ ਜੁਆਇਨ ਕਰ ਗਈਆਂ ਆ। ਸੋ ਹੁਣ ਉਹ 'ਤੇ ਵੋਟਿੰਗ ਹੋਊਗੀ ਅਤੇ ਨੇਤਨਯਾਹੂ ਦੀ ਜਿਹੜੀ ਛੁੱਟੀ ਐਜ਼ ਏ ਪ੍ਰਾਈਮ ਮਿਨਿਸਟਰ ਹੋ ਸਕਦੀ ਆ। ਜੀ ਬਿਲਕੁਲ, ਇਨਫੈਕਟ ਜਿਹੜੀ ਉਹ ਕਹਿੰਦੇ ਹੋ ਜਾਣੀ ਉੱਥੇ ਨਵਾਂ ਜਿਹੜਾ ਪ੍ਰੈਜ਼ੀਡੈਂਟ ਇਲੈਕਟ ਆਈਸੈਕ ਹਰਜ਼ੌਗ ਜਿਹੜੇ ਆ ਉਹ ਵੀ ਜਿਹੜੇ ਆ ਜਲਦ ਹੀ ਕਹਿੰਦੇ ਆ ਵੀ ਸਹੁੰ ਜਿਹੜੇ ਉਹ ਚੁੱਕਣਗੇ। ਸੋ ਨੇਤਨਯਾਹੂ ਨੂੰ ਸੱਤਾ ਤੋਂ ਜਿਹੜਾ ਉਹ ਲਾਂਭੇ ਕੀਤਾ ਜਾਊਗਾ। ਉੱਥੇ ਦੇ 2 ਮੇਨ ਜਿਹੜੇ ਇਸ ਟਾਈਮ ਕੋਲੀਸ਼ਨ ਜਿਹੜੀ ਹੈਗੀ, ਜਿਹੜੀ ਇੱਕ ਟਾਈਮ ਦੇ ਉੱਤੇ ਓਪੋਜੀਸ਼ਨ ਲੀਡਰ ਲਿਆ ਯਾਇਰ ਲੈਪਿਡ ਅਤੇ ਨਫਟੈਲੀ ਬੈਨਟ, ਇਹਨਾਂ ਦੋਨਾਂ ਦੇ ਦਰਮਿਆਨ ਕਹਿੰਦੇ ਆ ਉਹ ਸਮਝੌਤਾ ਹੈ ਉਹ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਸੱਤਾ ਤੋਂ ਜਿਹੜਾ ਉਹ ਲਾਂਭੇ ਕਰ ਦਿੱਤਾ ਜਾਊਗਾ। ਉੱਥੋਂ ਦੀ ਪਾਰਲੀਮੈਂਟ ਜਿਸ ਨੂੰ ਨੀਸਟ ਜਿਹੜਾ ਉਹ ਆਖਿਆ ਜਾਂਦਾ ਆ, ਇਸ ਐਗਰੀਮੈਂਟ ਨੂੰ ਉਹਨਾਂ ਨੇ ਅਜੇ ਅਪਰੂਵ ਕਰਨਾ ਆ। ਕਹਿੰਦੇ ਵੀ ਅਗਲੇ ਹਫ਼ਤੇ ਦੇ ਵਿੱਚ ਉਮੀਦ ਹੈਗੀ ਆ ਵੀ ਇੱਥੇ ਜਿਹੜੀ ਆਪਣੀ ਬਹੁਮਤ ਆ, ਮੈਜੋਰਟੀ ਆ, ਉਸ ਨੂੰ ਸਾਬਤ ਕਰਨ ਦੇ ਵਿੱਚ ਉਹ ਕਾਮਯਾਬ ਹੋ ਸਕਣਗੇ। ਇਹ ਜਿਹੜਾ ਉਹ ਮੰਨ ਰਹੇ ਆ, ਇਹ ਨਾ ਹੋਵੇ ਬਾਅਦ ਦੇ ਵਿੱਚ ਜਿਹੜਾ ਯੂਪੀ ਦੇ ਵਿੱਚ ਆਪਾਂ ਦੇਖਿਆ ਸੀ ਵੀ ਕਈ ਵਾਰੀ ਬਸਪਾ ਸੱਪਾ ਦੇ ਜਿਹੜੇ ਇੱਦਾਂ ਹੁੰਦੇ ਸੀਗੇ ਵੀ 2.5 ਸਾਲ ਤੁਸੀਂ 2.5 ਸਾਲ ਤੁਸੀਂ, ਅਤੇ ਬਾਅਦ 'ਚ ਪਹਿਲੇ ਜਾਣੇ ਭੋਗ ਕੇ ਸੱਤਾ 'ਤੇ ਜਿਹੜੇ ਉਹ ਲਾਂਭੇ ਹੋਣ। ਇਹ ਦੇਖਣਾ ਹੋਊਗਾ ਕੀ ਹੁੰਦਾ। 4 ਇਲੈਕਸ਼ਨਾਂ ਬਹੁਤ ਨਜ਼ਦੀਕ ਜਿਹੜੀਆਂ ਆ ਇਜ਼ਰਾਈਲ ਦੇ ਵਿੱਚ ਜਿਹੜੀਆਂ ਹੋ ਚੁੱਕੀਆਂ, ਜਿਸ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਜਿਹੜੀ ਉਹ ਨਹੀਂ ਮਿਲੀ ਸੀ। ਜੀ, ਅਗਲੀ ਖਬਰ ਜੇ ਵੱਲ ਚੱਲੀਏ, ਜਿਹੜੀ ਡੈਰਿਕ ਚੌਬਨ ਦੇ ਸੰਬੰਧ ਦੇ ਵਿੱਚ ਹੈ। ਇਹ ਉਹੀ ਪੁਲਿਸ ਆਫਿਸਰ ਆ ਜਿਹੜਾ ਮਿਨੀਐਪੋਲਿਸ ਦੇ ਵਿੱਚ ਜਾਰਜ ਫਲਾਇਡ ਦੀ ਮੌਤ ਦੇ ਵਿੱਚ ਜਿਸ ਨੂੰ ਚਾਰਜ ਕੀਤਾ ਗਿਆ ਸੀ। ਜਿਹੜੇ ਹੁਣ ਪ੍ਰੋਸੀਕਿਊਟਰਸ ਆ ਉਹ ਕਹਿ ਰਹੇ ਆ ਵੀ ਇਸ ਨੂੰ 30 ਸਾਲਾਂ ਦੀ ਜਿਹੜੀ ਸਜ਼ਾ ਹੋਣੀ ਚਾਹੀਦੀ ਹੈਗੀ ਆ। ਜਿਹੜਾ ਜੱਜ ਨੇ ਵੀ ਪਿੱਛੇ ਰੂਲਿੰਗ ਦਿੱਤੀ ਸੀ, ਜਿਹਦੇ ਵਿੱਚ ਉਸਨੇ 4 ਐਗਰੀਵੇਟਡ ਜਿਹੜੇ ਫੈਕਟਰਸ ਫਲਾਇਡ ਦੇ ਮਰਡਰ ਦੇ ਸੰਬੰਧ ਦੇ ਵਿੱਚ ਦੱਸੇ ਸੀਗੇ। ਜੱਜ ਪੀਟਰ ਕਾਹਿਲ ਜਿਹੜੇ ਆ ਉਹਨਾਂ ਨੇ 6 ਪੇਜ ਦਾ ਜਿਹੜਾ ਓਪੀਨੀਅਨ ਪਿਛਲੇ ਮਹੀਨੇ ਲਿਖਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਡੈਰਿਕ ਚੌਬਨ ਪੁਲਿਸ ਆਫਿਸਰ ਆ ਇਸ ਨੇ ਆਪਣੀ ਪਾਵਰ ਅਤੇ ਪੋਜੀਸ਼ਨ ਜਿਹੜੀ ਆ ਉਹਨੂੰ ਯੂਜ਼ ਕੀਤਾ, ਉਹਦੀ ਪਾਵਰ ਮਿਸਯੂਜ਼ ਕੀਤੀ ਹੈਗੀ ਆ, ਲੋਕਾਂ ਦਾ ਟਰਸਟ ਜਿਹੜਾ ਉਠਾਇਆ ਹੈਗਾ ਆ। ਅਤੇ ਹੋ ਸਕਦਾ ਕਹਿੰਦੇ ਭਈ ਜਿਹੜਾ ਜੱਜ ਆ ਉਹਨੂੰ ਘੱਟੋ ਘੱਟ 15 ਸਾਲਾਂ ਦੀ ਜਿਹੜੀ ਸਜ਼ਾ ਦੇ ਦੇਵੇ। ਸੋ ਉਹਦੀ ਜੂਨ 25 ਨੂੰ ਜਿਹੜੀ ਪ੍ਰੋਸੀਕਿਊਟਰਸ ਆ ਉਹਨਾਂ ਨੇ ਰਿਕੁਐਸਟ ਕੀਤੀ ਆ ਉਹਦੀ ਜਿਹੜੀ ਆ ਸੈਂਟੈਂਸਿੰਗ ਹੋਣੀ ਚਾਹੀਦੀ ਆ। ਜੀ ਬਿਲਕੁਲ, ਸੋ ਉਹਨਾਂ ਨੂੰ ਚਾਰਜ ਕੀਤਾ ਗਿਆ ਅਤੇ ਫਿਰ ਇਸ ਨੂੰ ਦੋਸ਼ੀ ਜਿਹੜਾ ਆ ਉਹ ਕਰਾਰ ਜਿਹੜਾ ਆ ਉਹ ਟਰਾਇਲ ਤੋਂ ਬਾਅਦ 'ਚ ਦੇ ਦਿੱਤਾ ਗਿਆ ਸੀ। ਸੋ ਉਸ ਨੂੰ ਜਾਰਜ ਫਲਾਇਡ ਦੀ ਹੱਤਿਆ ਦੇ ਵਿੱਚ ਅਤੇ ਆਲਰੇਡੀ ਜਿਹੜੇ ਇਸ ਦੇ ਨਾਲ 3 ਸਾਥੀ ਹੋਰ ਪੁਲਿਸ ਵਾਲੇ ਸੀ ਉਹਨਾਂ ਉੱਤੇ ਜਿਹੜੇ
ਜਿਹੜੇ ਚਾਰजेस ਆ ਉਹ ਲਗਾਏ ਗਏ ਆ। ਉਹਨਾਂ ਦਾ ਟਰਾਇਲ ਵੀ ਸ਼ਾਇਦ ਅਗਲੇ ਸਾਲ ਦੇ ਵਿੱਚ ਉਹਨਾਂ ਨੇ ਰੱਖਿਆ ਹੈਗਾ ਆ। ਅਮਰੀਕਾ ਦੇ ਵਿੱਚ ਓਪੀਆਇਡ ਦੀ ਜਿਹੜੀ ਓਵਰਡੋਜ਼ ਅਤੇ ਉਸ ਦੀ ਜਿਹੜੀ ਆ ਉਹ ਸਮੱਸਿਆ ਬਹੁਤ ਵੱਡੀ ਜਿਹੜੀ ਉਹ ਚੱਲਦੀ ਆ ਰਹੀ ਆ। ਸੈਕੂਲਰ ਪਰਿਵਾਰ ਇਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਜੁੜਿਆ ਵੀ ਹੋਇਆ। ਆਕਸੀਕੋਂਟਿਨ ਨਾਂ ਦੀ ਜਿਹੜੀ ਇਹ ਡਰੱਗ ਜਿਸ ਦੇ ਕਰਕੇ ਇਹ ਓਪੀਆਇਡ ਕ੍ਰਾਈਸਿਸ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਫੈਲਿਆ ਆ, ਪਰਡਿਊ ਫਾਰਮਾ ਦੇ ਨਾਲ ਸੰਬੰਧਿਤ ਆ। ਅਤੇ ਇਸ ਨੂੰ ਜਿਹੜਾ ਆ ਇਹ ਜਿਹੜੇ ਸੈਕੂਲਰ ਬ੍ਰਦਰਜ਼ ਆ ਉਹ ਓਨ ਕਰਦੇ ਆ। ਅਤੇ ਹੁਣ ਪਰਡਿਊ ਫਾਰਮਾ ਜਿਹੜਾ ਹੈ ਆਪਣਾ ਬੈਂਕਰਪਸੀ ਜਿਹੜੀ ਉਹ ਫਾਈਲ ਆਈ ਥਿੰਕ ਆਈਦਰ ਕਰ ਚੁੱਕਿਆ ਜਾਂ ਉਹਨਾਂ ਨੇ ਕਰਨੀ ਹੈਗੀ ਆ। ਬਿਲੀਅਨਸ ਆਫ ਡਾਲਰ ਜਿਹੜੇ ਕਹਿੰਦੇ ਉਹ ਲਾਈਨ ਦੇ ਉੱਤੇ ਹੈਗੇ ਆ। ਸੋ ਇੱਦਾਂ ਲੱਗ ਰਿਹਾ ਵੀ ਇਹ ਜਿਹੜਾ ਪਰਿਵਾਰ ਜਿਸ ਦੀ ਇਹ ਕੰਪਨੀ ਹੈਗੀ ਹੈ ਪਰਡਿਊ ਫਾਰਮਾ, ਉਹਨਾਂ ਨੂੰ ਇਸ ਤੋਂ ਕਿਤੇ ਨਾ ਕਿਤੇ ਜਿਹੜੀ ਆ ਉਹ ਜਿਹੜੇ ਇੱਕ ਹਿਸਾਬ ਦੇ ਨਾਲ ਬਚ ਜਾਣਗੇ। ਜਿਹੜੇ ਡਰੱਗ ਮੇਕਰ ਆ ਇਹਨਾਂ ਨੇ ਇਨਫੈਕਟ ਚੈਪਟਰ 11 ਦੀ ਪ੍ਰੋਟੈਕਸ਼ਨ ਜਿਹੜੀ ਉਸ ਲਈ ਪਹਿਲੋਂ ਹੀ ਅਪਲਾਈ ਜਿਹੜਾ ਉਹ ਕਰ ਦਿੱਤਾ ਸੀਗਾ। ਫੈਡਰਲ ਜੱਜ ਰੋਬਰਟ ਡਰੇਨ ਜਿਹੜੇ ਨਿਊਯਾਰਕ ਤੋਂ ਹੈਗੇ ਨੇ ਵਾਈਟ ਪਲੇਨਸ ਦੇ ਵਿੱਚ, ਉਹਨਾਂ ਨੇ ਇਸ ਡੀਲ ਨੂੰ ਅੱਗੇ ਜਿਹੜੇ ਉਹ ਜਾਣ ਦੇ ਲਈ ਆਗਿਆ ਜਿਹੜੀ ਉਹ ਦੇ ਦਿੱਤੀ ਆ। ਜਿਹੜੇ ਦਰਜਨਾਂ ਹੀ ਸਟੇਟ ਅਟਰਨੀ ਜਨਰਲਸ ਆ ਉਹ ਇਸ ਦੇ ਖਿਲਾਫ ਸੀਗੇ। ਉਹਨਾਂ ਨੇ ਓਬਜੈਕਸ਼ਨਸ ਜਿਹੜੀਆਂ ਆ ਉਹ ਕੀਤੀਆਂ ਸੀਗੀਆਂ ਵੀ ਇਵੈਂਚੁਅਲੀ ਜਿਹੜੇ ਆ ਇਸ ਪਰਿਵਾਰ ਨੂੰ ਇਸ ਪੂਰੇ ਇਸ ਕਹਿ ਲਓ ਵੀ ਆਕਸੀਕੋਟਿਨ ਓਵਰਡੋਜ਼ ਅਤੇ ਇਹ ਓਪੀਆਈਡ ਕ੍ਰਾਈਸਿਸ ਦਾ ਵਿੱਚ ਦੋਸ਼ੀ ਜਿਹੜਾ ਉਹ ਰੱਖਿਆ ਜਾਵੇ। ਇਸ ਦੇ ਨਾਲ ਇਸ ਜੱਜ ਦੇ ਨਾਲ ਜੱਜ ਨੇ ਜਿਹੜੀਆਂ ਓਬਜੈਕਸ਼ਨ ਇੱਕ ਹਿਸਾਬ ਦੇ ਨਾਲ ਲਾਂਭੇ ਕਰਕੇ ਇਹਨਾਂ ਨੂੰ ਇਸ ਵਿੱਚੋਂ ਬਾਹਰ ਕੱਢਣ ਦੇ ਲਈ ਸੈਕੂਲਰ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਰਾਹਤ ਮਿਲੇਗੀ। ਸੋ ਹੁਣ ਹਰਜੋਤ ਸਿੰਘ ਜੀ ਇਹ ਦੇਖਣਾ ਹੋਊਗਾ ਵੀ ਕੀ ਬਣਦਾ ਆ। ਸੈਕੂਲਰਸ ਕਹਿੰਦੇ ਆ ਵੀ ਆਲਰੇਡੀ $4.25 ਬਿਲੀਅਨ ਜਿਹੜੇ ਆ ਇਸ ਚੀਜ਼ ਦੇ ਲਈ ਉਹ ਦੇ ਰਹੇ ਹੈਗੇ ਆ। ਅਤੇ ਇਹ ਹੁਣ ਦੇਖਣਾ ਹੋਊਗਾ ਵੀ ਉਹਨਾਂ ਦੇ ਤਾਂ ਜਿਹੜੇ ਵਕੀਲ ਆ ਉਹ ਡੈਫੀਨੇਟਲੀ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਕੁਛ ਹੋਰ ਜਿਹੜਾ ਉਹ ਪ੍ਰੋਬਲਮ ਆਵੇ। ਪਰਡਿਊ ਫਾਰਮਾ ਨੇ ਆਲਰੇਡੀ ਜਿਹੜੇ ਆ 2 ਵਾਰੀ ਆਪਣੀ ਗਲਤੀ ਨੂੰ ਦੋਸ਼ਾਂ ਨੂੰ ਮੰਨਿਆ ਹੈਗਾ ਆ ਫੈਡਰਲ ਕ੍ਰਾਈਮਸ ਨੂੰ ਲੈ ਕੇ ਵੀ ਇਹਨਾਂ ਨੇ ਜਿਹੜੀਆਂ ਮਾਰਕੀਟਿੰਗ ਸਕੀਮਸ ਜਿਹੜੀਆਂ ਘੜੀਆਂ ਸੀਗੀਆਂ ਓਪੀਆਈਡਸ ਨੂੰ ਵੱਧ ਤੋਂ ਵੱਧ ਜਿਹੜਾ ਉਹ ਪੁਸ਼ ਕਰਨ ਦੇ ਲਈ। ਪਰ ਇਸ ਦੇ ਬਾਵਜੂਦ ਵੀ ਇਹ ਜਿਹੜਾ ਸੈਕੂਲਰ ਪਰਿਵਾਰ ਆ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜੇ ਕ੍ਰਿਮੀਨਲ ਚਾਰਜ ਆ ਉਹਨਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਜੀ, ਸੋ ਬਿਲਕੁਲ ਆਪਾਂ ਫੈਂਟਲਿਨ ਦੀ ਗੱਲ ਕਰਦੇ ਸੀ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਕਹਿੰਦੇ ਵੀ ਜਿਹੜੇ ਉੱਥੇ ਦੇ ਡਿਪਟੀਜ਼ ਆ ਪੁਲਿਸ ਵਾਲੇ, ਉਹਨਾਂ ਨੇ ਇਹ ਕਿਹਾ ਵੀ ਫੈਂਟਲਿਨ ਡਰੱਗ ਯੂਜ਼ ਦੇ ਨਾਲ ਲੋਕਾਂ ਦੀ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਆ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। 2019 ਦੇ ਵਿੱਚ 10 ਲੋਕਾਂ ਦੀ ਮੌਤ ਫ੍ਰਿਜ਼ਨੋ ਕਾਉਂਟੀ 'ਚ ਫੈਂਟਲਿਨ ਯੂਜ਼ ਨਾਲ ਹੋਈ ਸੀ। ਜਿਹੜੀ ਡਰੱਗ ਯੂਜ਼ ਕਰਦੇ ਹੈਗੇ ਟੇਬਲੇਟਸ ਹੁੰਦੀਆਂ, ਅਤੇ 2020 ਦੇ ਵਿੱਚ ਇਹ 34 ਲੋਕਾਂ ਦੀ ਗਿਣਤੀ ਪਹੁੰਚ ਗਈ। ਹੁਣ ਜਿਹੜੇ ਪੁਲਿਸ ਡਿਪਟੀਜ਼ ਆ ਉਹ ਵਾਰਨਿੰਗ ਦੇ ਰਹੇ ਆ ਵੀ ਛੋਟਾ ਜਿਹਾ ਅਮਾਊਂਟ ਵੀ ਇਸ ਡਰੱਗ ਦਾ ਜਿਹੜਾ ਉਹ ਫੇਟਲ ਹੋ ਸਕਦਾ, ਉਹਦੇ ਨਾਲ ਮੌਤ ਹੋ ਸਕਦੀ ਆ। ਸੋ ਜਿਹੜੇ ਬੱਚੇ ਆ ਉਹਨਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਅਸਰ ਹੋ ਰਿਹਾ। ਸੋ ਉਹਨਾਂ ਨੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਜਿੰਨੇ ਵੀ ਪੇਰੈਂਟਸ ਆ, ਪੰਜਾਬੀ ਕਮਿਊਨਿਟੀ ਆਪਣੀ ਬਹੁਤ ਵੱਡੀ ਰਹਿੰਦੀ ਆ, ਉਹਨਾਂ ਨੂੰ ਬੇਨਤੀ ਕੀਤੀ ਆ ਵੀ ਆਪਣੇ ਨਿਆਣਿਆਂ ਦਾ ਜਿਹੜਾ ਸੋਸ਼ਲ ਮੀਡੀਆ ਆ ਉਸ ਨੂੰ ਚੈੱਕ ਕਰੋ, ਕਿਉਂਕਿ ਜਿਹੜੇ ਡਰੱਗ ਡੀਲਰਸ ਆ ਉਹ ਮਾਈਨਰਸ ਨੂੰ ਪ੍ਰੋਡਕਟ ਵੇਚਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਕੰਟੈਕਟ ਕਰ ਰਹੇ ਆ। ਹਜੇ ਇਹ 2-3 ਦਿਨ ਪਹਿਲਾਂ ਹੀ ਜਿਹੜਾ ਆ ਡਲੀਨੋ ਜਿਹੜਾ ਕੈਲੀਫੋਰਨੀਆ ਆ ਫ੍ਰਿਜ਼ਨੋ ਦੇ ਲਾਗੇ ਹੀ ਹੈਗਾ ਆ, ਉੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਫੈਂਟਲਿਨ, ਗਨਜ਼, ਪਿਲਸ, ਮੈਥ, ਕੈਸ਼, ਇਹ ਸਾਰਾ ਕੁਛ ਜਿਹੜਾ ਉੱਥੇ ਫੜਿਆ ਗਿਆ ਸੀ। 5,000 ਦੇ ਕਰੀਬ ਫੈਂਟਲਿਨ ਦੀਆਂ ਪਿਲਸ ਜਿਹੜੀਆਂ ਆ ਉਹ ਰਿਕਵਰ ਹੋਈਆਂ ਸੀਆਂ। ਉਹਦੇ ਵਿੱਚ ਉਹਨਾਂ ਨੇ ਇੱਕ ਹੈਕਟਰ ਮੈਡਲ 21 ਸਾਲਾਂ ਦਾ ਅਤੇ ਰਿਨਾਲਡੋ ਨੂਨਜ਼ 36 ਸਾਲਾਂ ਦਾ, ਇਹਨਾਂ ਨੂੰ ਟਲੈਰੀ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਚਾਰਜ ਕੀਤਾ ਗਿਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਜੱਜ ਨੇ ਜਿਹੜੇ EDD ਦੇ ਮਸਲੇ ਨੂੰ ਲੈ ਕੇ ਜਿਹੜੇ ਜੋਬਲੈਸ ਵਰਕਰਸ ਆ ਉਹਨਾਂ ਦੀ ਹਮਾਇਤ ਕੀਤੀ ਆ। ਬੈਂਕ ਆਫ ਅਮਰੀਕਾ ਨੇ ਬਹੁਤ ਸਾਰੇ ਲੋਕਾਂ ਦੇ ਜਿਹੜੇ EDD ਦੇ ਜਿਹੜੇ ਅਮਾਊਂਟ ਸੀਗੇ ਜਾਂ ਉਹਨਾਂ ਦੇ ਅਕਾਊਂਟ ਸੀਗੇ ਉਹਨਾਂ ਨੂੰ ਬਲੌਕ ਕਰ ਦਿੱਤਾ ਸੀ, ਫਰੀਜ਼ ਕਰ ਦਿੱਤਾ ਸੀਗਾ।
ਜੱਜ ਨੇ ਜਿਹੜਾ ਕਿਹਾ ਵੀ ਜਿਹੜਾ ਬੈਂਕ ਆਫ ਅਮਰੀਕਾ ਦੇ ਕੋਲ ਇੱਦਾਂ ਦਾ ਅਖਤਿਆਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਬਲੋਕਿੰਗ ਅਨਇੰਪਲੋਇਮੈਂਟ ਬੈਨੀਫਿਟਸ ਆ ਇਹ ਇਹਨਾਂ ਦੇ ਕੋਲ ਨਹੀਂ ਹੈਗਾ। ਸੋ ਉਹਨਾਂ ਨੇ ਇੰਜੰਕਸ਼ਨ ਇਸ ਦੇ ਖਿਲਾਫ ਜਿਹੜੀ ਉਹ ਦੇ ਦਿੱਤੀ ਆ। ਈਡੀਡੀ ਦੇ ਫਰਾਡ ਨੂੰ ਲੈ ਕੇ ਇਹ ਸਾਰਾ ਕੁਝ ਰੌਲਾ ਰੱਪਾ ਪਿਆ ਸੀਗਾ। ਈਡੀਡੀ ਨੇ ਇੱਕ ਫਿਲਟਰ ਜਿਹੜਾ ਉਹ ਬਣਾਇਆ ਸੀਗਾ ਇਸ ਦੇ ਵਿੱਚ, ਜਿਸ ਦੇ ਉੱਤੇ ਵੀ ਸ਼ੱਕ ਹੁੰਦਾ ਸੀਗਾ ਵੀ ਇਸ ਦੇ ਵਿੱਚ ਫਰਾਡ ਹੋ ਸਕਦਾ ਇਸ ਅਕਾਊਂਟ ਦੇ ਵਿੱਚ, ਉਸ ਨੂੰ ਫਿਰ ਬੈਂਕ ਆਫ ਅਮਰੀਕਾ ਜਿਹੜਾ ਆ ਉਹਨਾਂ ਦੀਆਂ ਪੇਮੈਂਟਸ ਉਹ ਰੋਕ ਦਿੰਦਾ ਸੀ। ਉਸ ਨੂੰ ਪੁਸ਼ਟੀ ਕਰਨ ਦੇ ਲਈ ਪੱਕੀ ਜਿਹੜੀ ਉਹ ਨਹੀਂ ਹੁੰਦੀ ਸੀ, ਬਸ ਜੇ ਫਿਲਟਰ ਦੇ ਵਿੱਚ ਕਿਸੇ ਦਾ ਵੀ ਨਾਂ ਆ ਗਿਆ ਤਾਂ ਉਸ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਰੁਕ ਜਾਣਗੀਆਂ। ਯੂਐਸ ਡਿਸਟ੍ਰਿਕਟ ਕੋਰਟ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਆ, ਉਹਨਾਂ ਨੇ ਇਸ ਦੇ ਖਿਲਾਫ ਜੱਜ ਨੇ ਜਿਹੜਾ ਉਹ ਆਖਿਆ, ਉਹਨਾਂ ਨੇ ਬੈਂਕ ਆਫ ਅਮਰੀਕਾ ਨੂੰ ਇਹ ਹਦਾਇਤਾਂ ਦਿੱਤੀਆਂ ਵੀ ਸਾਰੇ ਹੀ ਅਨਇੰਪਲੋਇਮੈਂਟ ਦੇ ਜਿਹੜੇ ਈਡੀਡੀ ਦੇ ਅਕਾਊਂਟਸ ਆ ਉਹਨਾਂ ਨੂੰ ਅਨਫਰੀਜ਼ ਜਿਹੜਾ ਆ ਉਹ ਕੀਤਾ ਜਾਵੇ। ਇਕੱਲਾ ਇਹੀ ਨਹੀਂ, ਉਹਨਾਂ ਨੇ ਫਰੀਜ਼ਿੰਗ ਕਰਨ ਦੇ ਉੱਤੇ ਜਿਹੜੀ ਆ ਬੈਂਕ ਦੇ ਆਟੋਮੈਟਿਡ ਫਰਾਡ ਫਿਲਟਰ ਨੂੰ ਜਿਹੜਾ ਉਹ ਉਸ ਦੇ ਉੱਤੇ ਰੋਕ ਲਾਈ ਆ। ਕਿਸੇ ਵੀ ਕਲੇਮ ਨੂੰ ਡਿਨਾਈ ਕਰਨ ਦੀ ਜਿਹੜੀ ਆ ਜੇ ਲੱਗਦਾ ਵੀ ਅਨਆਥੋਰਾਈਜ਼ਡ ਟ੍ਰਾਂਜੈਕਸ਼ਨ ਆ ਉਸ ਦੇ ਉੱਤੇ ਵੀ ਇਸ ਫਿਲਟਰ ਦੇ ਨਾਲ ਜੇ ਕੋਈ ਰੋਕਿਆ ਜਾਂਦਾ ਆ ਉਸ ਨੂੰ ਜਿਹੜੀ ਉਹ ਲਾਈ ਆ। ਕਹਿੰਦੇ ਵੀ ਜੇ ਕੋਈ ਕਲੇਮ ਇਨਵੈਸਟੀਗੇਸ਼ਨ ਦੇ ਕਰਕੇ ਰੋਕਿਆ ਗਿਆ ਹੈਗਾ ਆ ਉਸ ਨੂੰ ਵੀ ਜਿਹੜਾ ਡਿਨਾਈ ਕਰਨ ਦੇ ਉੱਤੇ ਇਹਨਾਂ ਨੇ ਰੋਕ ਲਾ ਦਿੱਤੀ ਆ। ਅਤੇ ਨਾਲ ਹੀ ਕਹਿੰਦੇ ਵੀ ਜਿਹੜੀਆਂ ਬੈਂਕਸ ਕਿਸੇ ਨੂੰ ਜਿਹੜਾ ਡਿਨਾਈ ਕੀਤਾ ਹੈ ਕਲੇਮ, ਜੇ ਉਹ ਰਿਟਨ ਐਕਸਪਲੇਨੇਸ਼ਨ ਤੋਂ ਬਗੈਰ ਬੈਂਕ ਜਿਹੜਾ ਉਹ ਬੰਦ ਕਰ ਰਿਹਾ ਹੈ, ਡਿਨਾਈ ਕਰ ਰਿਹਾ ਹੈ ਕਲੇਮ, ਉਹ ਵੀ ਜਿਹੜਾ ਉਹ ਨਹੀਂ ਉਹਨਾਂ ਦੇ ਵੱਲੋਂ ਕੀਤਾ ਜਾ ਸਕਦਾ। ਨਾਲ ਹੀ ਜੱਜ ਨੇ ਇਹ ਬੈਂਕ ਆਫ ਅਮਰੀਕਾ ਨੂੰ ਜਿਹੜਾ ਉਹ ਕਿਹਾ ਆ ਵੀ ਜਿੰਨੇ ਵੀ ਬੈਂਕ ਇਹਨਾਂ ਨੇ ਕਲੇਮ ਜਿਹੜੇ ਆ ਉਹ ਕਲੋਜ਼ ਕੀਤੇ ਸੀਗੇ ਇਸ ਆਧਾਰ ਦੇ ਉੱਤੇ, ਆਪਣੇ ਫਿਲਟਰ ਦੇ ਆਧਾਰ ਦੇ ਉੱਤੇ, ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਖੋਲ੍ਹਣ ਅਤੇ ਸਾਰੇ ਹੀ ਜਿਹੜੇ ਕਾਰਡ ਹੋਲਡਰਸ ਆ ਉਹਨਾਂ ਨੂੰ ਰਿਟਨ ਨੋਟਿਸ ਜਿਹੜਾ ਉਹ ਘੱਲਣ ਵੀ ਤੁਹਾਡੇ ਜਿਹੜੇ ਅਕਾਊਂਟ ਆ ਮੁੜ ਦੁਬਾਰਾ ਖੋਲ੍ਹੇ ਜਾ ਰਹੇ ਆ। ਅਤੇ ਨਾਲ ਦੇ ਨਾਲ ਜਿਹੜੀ ਪ੍ਰੋਵੀਜ਼ਨਲ ਕ੍ਰੈਡਿਟ ਜਿਹੜਾ ਆ ਉਹ ਇਹਨਾਂ ਨੂੰ ਦੇਣਾ ਪਊਗਾ ਨਵੇਂ ਜਾਂ ਰੀਓਪਨਡ ਜਿਹੜੇ ਕਲੇਮਸ ਆ ਉਹਨਾਂ ਦੇ ਲਈ, ਜੇ 10 ਦਿਨਾਂ ਦੇ ਵਿੱਚ ਉਹਨਾਂ ਦਾ ਕਲੇਮ ਜਿਹੜਾ ਉਹ ਰਿਜ਼ੋਲਵ ਨਹੀਂ ਹੁੰਦਾ ਇਨਵੈਸਟੀਗੇਸ਼ਨ ਦੇ ਬਾਅਦ ਦੇ ਵਿੱਚ 45 ਦਿਨਾਂ ਦੇ ਵਿੱਚ। ਅਤੇ ਕਹਿੰਦੇ ਵੀ ਡਾਇਰੈਕਟ ਟੋਲ ਫਰੀ ਨੰਬਰਸ ਜਿਹੜੇ ਆ ਜਿਨ੍ਹਾਂ ਲੋਕਾਂ ਦੇ ਕਲੇਮਸ ਇਸ ਆਟੋਮੇਟਿਡ ਫਿਲਟਰ ਦੇ ਕਰਕੇ ਜਿਹੜੇ ਉਹ ਰੁਕੇ ਸੀ ਉਹਨਾਂ ਦੇ ਜਿਹੜੀ ਡਾਇਰੈਕਟ ਟੋਲ ਫਰੀ ਨੰਬਰ ਆਵੇ। ਅਤੇ ਨਾਲ ਹੀ ਬੈਂਕ ਨੂੰ ਉਹਨਾਂ ਨੇ ਹਦਾਇਤਾਂ ਦਿੱਤੀ ਵੀ ਆਪਣੇ ਕਾਲ ਸੈਂਟਰ ਦੇ ਵਿੱਚ ਸਟਾਫ ਜਿਹੜਾ ਉਹ ਹੋਰ ਭਰਤੀ ਕਰੋ ਤਾਂ ਜੋ ਜਲਦੀ ਤੋਂ ਜਲਦੀ ਜਿਹੜੇ ਆ ਉਹ ਲੋਕਾਂ ਦੇ ਜਿਹੜੇ ਸਵਾਲਾਂ ਦਾ ਜਵਾਬ ਆ ਫੋਨ ਦੇ ਉੱਤੇ ਦਿੱਤਾ ਜਾ ਸਕੇ। ਕਹਿੰਦੇ ਵੀ ਕਿਸੇ ਨੂੰ ਵੀ 5 ਮਿੰਟ ਤੋਂ ਵੱਧ ਜਿਹੜਾ ਆ ਉਹ ਵੇਟ ਜਿਹੜੀ ਉਹ ਨਹੀਂ ਕਰਨੀ ਹੋਣੀ ਚਾਹੀਦੀ 90% ਆਫ ਦਾ ਟਾਈਮ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਲਾਸ ਐਕਸ਼ਨ ਲਾਸਟ ਸੂਟ ਜਿਹੜਾ ਬੈਂਕ ਆਫ ਅਮਰੀਕਾ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਸੀ ਉਹਨਾਂ ਲੋਕਾਂ ਦੇ ਦੁਆਰਾ ਜਿਨ੍ਹਾਂ ਦੇ ਅਕਾਊਂਟਸ ਜਿਹੜੇ ਆ ਉਹ ਫਰੀਜ਼ ਕੀਤੇ ਗਏ ਸੀਗੇ, ਜਿਸ ਦੇ ਉੱਤੇ ਬੈਂਕ ਨੂੰ ਸ਼ੱਕ ਹੁੰਦਾ ਸੀਗਾ ਵੀ ਇਹ ਕੋਈ ਘਪਲਾ ਆ ਇਸ ਦੇ ਵਿੱਚ ਹੋਇਆ। ਨੋ ਡਾਊਟ ਈਡੀਡੀ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਆ ਇਸ ਦੇ ਵਿੱਚ ਫਰਾਡ ਜਿਹੜੇ ਹੋਏ ਆ, ਬਹੁਤ ਸਾਰੇ ਅਨਆਥੋਰਾਈਜ਼ਡ ਲੋਕਾਂ ਨੇ ਜਿਹੜਾ ਆ ਇਸ ਪੈਨਡੈਮਿਕ ਦੇ ਦੌਰਾਨ ਈਡੀਡੀ ਦਾ ਜਿਹੜਾ ਨਜਾਇਜ਼ ਫਾਇਦਾ ਚੱਕਿਆ ਆ। ਪਰ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਬੇਸਿਕਲੀ ਬੈਂਕ ਦੇ ਕੋਲ ਇੱਦਾਂ ਦਾ ਅਖਤਿਆਰ ਜਿਹੜਾ ਉਹ ਨਹੀਂ ਹੈਗਾ ਵੀ ਆਪਣੀ ਮਰਜ਼ੀ ਦੇ ਨਾਲ ਜਿਹੜੀਆਂ ਟ੍ਰਾਂਜੈਕਸ਼ਨਸ ਆ ਉਹਨਾਂ ਨੂੰ ਤੁਸੀਂ ਰੋਕ ਸਕੋ। ਜੀ, ਅਗਲੀ ਖਬਰ ਚੱਲੀਏ ਜਿਹੜੀ ਨਾਰਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਮੈਂਡੋਸੀਨੋ ਇੱਕ ਇੱਦਾਂ ਦਾ ਸ਼ਹਿਰ ਆ ਜਿਹੜਾ ਕਿ ਸੈਨ ਫਰਾਂਸਿਸਕੋ ਤੋਂ 3.5 ਘੰਟੇ ਦੀ ਡਰਾਈਵ 'ਤੇ ਦੂਰ ਹੈਗਾ, 155 ਮੀਲ। ਉੱਥੇ ਵਿਕਟੋਰੀਅਨ ਸਟਾਈਲ ਘਰ ਜਿਹੜੇ ਆ ਸਮੁੰਦਰ ਦੇ ਕੰਢੇ 'ਤੇ ਹੈਗੇ ਆ, ਬਹੁਤ ਸਾਰੇ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ। ਸੋ ਹੁਣ 1000 ਦੇ ਕਰੀਬ ਉੱਥੇ ਦੀ ਜਿਹੜੀ ਪੋਪੂਲੇਸ਼ਨ ਆ, ਹੁਣ ਉਸ ਸ਼ਹਿਰ ਨੂੰ ਜਿਹੜਾ ਇੱਕ ਹੋਰ ਇਨਾਮ ਮਿਲਿਆ ਵੀ ਉੱਥੇ ਕਹਿੰਦੇ ਇੱਕੋ ਹੀ ਇੱਕ ਗੈਸ ਸਟੇਸ਼ਨ ਆ ਜਿਹਦੀ ਪ੍ਰਾਈਸ ਗੈਸ ਦੀ ਜਿਹੜਾ ਸੈੱਲ ਕਰਦਾ ਆ ਪੂਰੇ USA ਦੇ ਵਿੱਚ ਸਭ ਤੋਂ ਮਹਿੰਗੀ ਆ। ਸੋ ਤੁਹਾਨੂੰ ਵੀ ਯਕੀਨ ਕਰਨਾ ਬੜਾ ਹਾਰਡ ਹੋਊਗਾ, ਕੈਲੀਫੋਰਨੀਆ ਦੇ ਵਿੱਚ ਇਹ ਗੈਸ ਸਟੇਸ਼ਨ ਦੇ ਉੱਤੇ $6.73 ਨੂੰ ਪਰ ਗੈਲਨ ਜਿਹੜੀ ਆ ਅੱਜ ਗੈਸ ਵੇਚੀ ਗਈ ਆ। ਗੈਸ ਬੜੀ ਇੱਕ ਨੈਵੀਗੇਸ਼ਨ ਐਪ ਹੈਗੀ ਆ ਜਿਹੜੀ ਕਿ ਸਾਰੇ ਗੈਸ ਸਟੇਸ਼ਨਾਂ ਦਾ ਜਿਹੜੀ ਪ੍ਰਾਈਸ ਚੈੱਕ ਕਰਦੀ ਰਹਿੰਦੀ ਆ, ਕਿੱਥੇ ਸਸਤੀ ਆ ਕਿੱਥੇ ਕੀ ਪ੍ਰਾਈਸ ਆ।
ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਲੰਬੇ ਸਮੇਂ ਤੋਂ ਇਹਨਾਂ ਨੂੰ ਵਾਚ ਕਰ ਰਹੇ ਸੀ ਇਸ ਗੈਸ ਸਟੇਸ਼ਨ ਨੂੰ, ਪਰ ਹੁਣ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਵੀ ਇਸ ਗੈਸ ਸਟੇਸ਼ਨ 'ਤੇ ਸਭ ਤੋਂ ਮਹਿੰਗੀ ਜਿਹੜੀ ਗੈਸ ਵੇਚੀ ਜਾ ਰਹੀ ਆ। ਸੋ ਇਹਦੇ ਮਾਲਕ ਕਹਿੰਦੇ ਵੀ ਬਹੁਤ ਸਾਲਾਂ ਤੋਂ ਹੈਗੇ ਆ, 50 60 70 ਸਾਲ ਤੋਂ। ਅਤੇ ਜਦੋਂ ਹੀ ਮਾਲਕ ਨੂੰ ਪੁੱਛਿਆ ਗਿਆ ਵੀ ਤੁਸੀਂ ਇੰਨੀ ਮਹਿੰਗੀ ਗੈਸ ਕਿਉਂ ਵੇਚਦੇ ਆ, ਵੀ ਤੁਹਾਨੂੰ ਲੋਕ ਕਹਿੰਦੇ ਨਹੀਂ, ਕਦੀ ਲੋਕ ਕਈ ਵਾਰੀ ਗਾਲਾਂ ਤਾਂ ਕੱਢਦੇ ਆ ਵੀ ਤੁਸੀਂ ਰਿਪ ਆਫ ਕਰ ਰਹੇ ਹੈਗੇ ਆ, ਪਰ ਇਹ ਛੋਟਾ ਗੈਸ ਸਟੇਸ਼ਨ ਆ, ਪਾਪੂਲੇਸ਼ਨ ਬੜੀ ਘੱਟ ਆ, ਅਤੇ ਕਨਵੀਨੀਅੰਸ ਸਟੋਰ ਕਹਿੰਦੀ ਵਿੱਚ ਹੈ ਨਹੀਂ। ਲੇਡੀ ਸੀ ਉੱਥੇ ਜਿਹੜੀ ਕੰਮ ਕਰਦੀ ਸੀ, ਅਤੇ ਕਹਿੰਦੀ ਵੀ ਮੇਰੇ ਕੋਲ $80,000 ਦਾ ਆਲਰੇਡੀ ਡੈਪਟ ਹੈਗਾ ਆ, ਕਿਉਂਕਿ ਗੈਸ ਯੂਜ਼ ਘੱਟ ਹੁੰਦੀ ਆ, ਇਸ ਕਰਕੇ ਸਾਨੂੰ ਜਿਹੜੀ ਪ੍ਰਾਈਸ ਆ, ਸ਼ੈਵਰਨ ਦਾ ਗੈਸ ਸਟੇਸ਼ਨ ਹੈ, ਸ਼ੈਵਰਨ ਨਾਲੋਂ ਬਹੁਤ ਹਾਈ ਮਿਲਦੀ ਹੈਗੀ ਆ। ਸੋ ਕਹਿੰਦੀ ਵੀ ਇਸ ਤਰ੍ਹਾਂ ਮੈਂ ਬਿਜ਼ਨਸ ਰਨ ਨਹੀਂ ਕਰ ਸਕਦੀ, ਵੀ ਡੈਪਟ ਦੇ ਵਿੱਚ ਵੀ ਹੋਰ ਜਾਵਾਂ। ਸੋ ਮੈਂਡਸੀਨੋ ਕੈਲੀਫੋਰਨੀਆ 'ਚ ਅੱਜ ਦੀ ਰੇਟ 'ਚ ਜਿਹੜੀ ਗੈਸ ਆ ਉਹ $6.73 ਪਰ ਗੈਲਨ ਵਿਕੀ ਹੈਗੀ ਆ। ਜੀ 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 ਬਿਲਕੁਲ। ਵੈਸੇ ਵੀ ਓਵਰਆਲ ਮੈਮੋਰੀਅਲ ਜਿਹੜਾ ਇਸ ਵੀਕਐਂਡ ਦੇ ਉੱਤੇ ਕਾਫੀ ਜਿਹੜੀ ਓਵਰਆਲ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਜਿਹੜੀ ਪ੍ਰਾਈਸ ਆ ਉਹ ਕਾਫੀ ਉੱਤੇ ਹੀ ਰਹੀ ਸੀਗੀ। ਸੋ ਹੁਣ ਜਿੰਨੇ ਨੇ ਵੀ ਘੁੰਮਣਾ ਫਿਰਨਾ ਹੈਗਾ ਉਹਨਾਂ ਨੂੰ ਜਿਹੜਾ ਉਹ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ, ਪਰ ਦੇਖੋ ਆਉਣਾ ਜਾਣਾ ਤਾਂ ਹੁਣ ਸਾਰਿਆਂ ਨੇ ਆ ਅਤੇ ਉਸ ਦਾ ਫਾਇਦਾ ਵੀ ਕਈ ਵਾਰੀ ਗਲਤ ਚੱਕ ਜਾਂਦੇ ਆ। ਕੈਂਟਕੀ ਦੀ ਡਰਬੀ ਜਿਹੜੀ ਹੋਈ ਸੀ, ਜਿਸ ਦੇ ਵਿੱਚ ਬੇਸਿਕਲੀ ਘੋੜਿਆਂ ਦੀ ਜਿਹੜੀ ਉਹ ਦੌੜ ਸੀਗੀ, ਉਸ ਦੇ ਵਿੱਚ ਮਡੀਨਾ ਸਪਿਰਿਟ ਨਾਂ ਦਾ ਜਿਹੜਾ ਘੋੜਾ ਆ ਉਹ ਜਿੱਤਿਆ ਸੀਗਾ। ਪਰ ਉਸ ਦੇ ਜਿੱਤਣ ਤੋਂ ਬਾਅਦ ਜਦ ਘੋੜੇ ਦਾ ਡਰੱਗ ਟੈਸਟ ਕੀਤਾ ਗਿਆ ਤਾਂ ਉਸ ਦੇ ਵਿੱਚ ਬੈਂਡ ਸਬਸਟਾਂਸ ਜਿਹੜਾ ਉਹ ਪੋਜ਼ੀਟਿਵ ਆਇਆ ਸੀਗਾ। ਅਤੇ ਫਿਰ ਉਸ ਦਾ ਜਿਹੜਾ ਓਨਰ ਸੀਗਾ ਉਸ ਨੇ ਜਿਹੜਾ ਕਿਹਾ ਸੀਗਾ ਵੀ ਨਹੀਂ ਇਹ ਗਲਤ ਹੈਗਾ ਆ, ਅਤੇ ਦੂਜੀ ਵਾਰੀ ਜਿਹੜਾ ਦੁਬਾਰਾ ਆ ਉਸ ਦਾ ਡਰੱਗ ਟੈਸਟ ਘੋੜੇ ਦਾ ਉਹ ਕੀਤਾ ਗਿਆ। ਬੌਬ ਬੈਫਟ ਜਿਹੜਾ ਉਹ ਘੋੜੇ ਦਾ ਇਹ ਟ੍ਰੇਨਰ ਹੈਗਾ ਆ, ਅਤੇ ਉਹ ਹੁਣ ਦੂਜੀ ਵਾਰੀ ਵੀ ਦੁਬਾਰਾ ਆ ਉਹ ਇਸ ਸਬਸਟੈਂਸ ਦੇ ਲਈ ਬੈਂਡ ਸਬਸਟੈਂਸ ਦੇ ਲਈ ਜਿਹੜਾ ਉਹ ਪੋਜ਼ੀਟਿਵ ਪਾਇਆ ਗਿਆ ਆ। ਇਸ ਦੇ ਕਰਕੇ ਜਿਹੜੀ ਇਹ ਚਰਚਿਲ ਡਾਊਨਸ ਆ ਜਿੱਥੇ ਇਹ ਕਰਵਾਇਆ ਜਾਂਦਾ ਆ, ਉਹਨਾਂ ਨੇ ਹੁਣ 2 ਸਾਲ ਦਾ ਜਿਹੜਾ ਉਹ ਬੈਨ ਆ ਇਸ ਦੇ ਉੱਤੇ ਜਿਹੜਾ ਉਹ ਲਗਾ ਦਿੱਤਾ ਹੈਗਾ ਉਸ ਦੇ ਟ੍ਰੇਨਰ ਦੇ ਉੱਤੇ ਵੀ। ਸੋ ਇਹ ਕਾਫੀ ਪ੍ਰੋਮੀਨੈਂਟ ਹੈਗਾ ਆ ਘੋੜਸਵਾਰੀ ਜਿਹੜੇ ਕਰਨ ਵਾਲੇ ਆ ਜਾਂ ਘੋੜੇ ਦੀਆਂ ਰੇਸਾਂ ਜਿਹੜੀਆਂ ਉਹ ਦੇਖਣ ਵਾਲੇ। 147 ਸਾਲ ਹੋ ਗਏ ਕੰਟਕੀ ਡਾਰਬੀ ਨੂੰ ਜਿਹੜਾ ਆ ਅਮਰੀਕਾ ਦੇ ਵਿੱਚ ਜਿਹੜਾ ਉਹ ਹੁੰਦੇ ਆ। ਸੋ ਮਡੀਨਾ ਸਪਿਰਿਟ ਜਿਹੜਾ ਆ ਉਹ ਉਸ ਦੇ ਵਿੱਚ ਉੱਦਾਂ ਜਿਹੜਾ ਉਹ ਜੇਤੂ ਰਿਹਾ ਸੀਗਾ। ਜੀ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲੀ ਆ, ਅਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ। ਅਤੇ ਡਾਓ ਜੋਨਸ ਅੱਜ ਜਿਹੜਾ ਆ 25 ਪੁਆਇੰਟ ਜਿਹੜਾ ਉਹ ਉੱਤੇ ਗਿਆ, ਅਤੇ 34,600 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 20 ਪੁਆਇੰਟਾਂ ਦਾ ਇਜ਼ਾਫਾ ਹੋਇਆ, 13,756 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 6 ਪੁਆਇੰਟ ਦਾ ਵਾਧਾ ਹੋਇਆ, 4208 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.59% 'ਤੇ ਰਹੀ, ਅਤੇ ਸੋਨੇ ਦਾ ਭਾਅ $1910 ਪ੍ਰਤੀ ਆਊਂਸ ਰਿਹਾ। $1 ਦੀ ਕੀਮਤ ਕੈਨੇਡਾ ਦੇ $1 ਤੇ 20 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 72 ਰੁਪਏ ਤੇ 96 ਪੈਸੇ ਦੇ ਬਰਾਬਰ ਰਹੀ ਹੈ। ਜੀ, ਅਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈਗਾ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।